ਪੰਥਕ ਸੋਚ ਵਾਲੇ ਵੀਰਾਂ ਨੇ ਮਿਲ ਕੇ ਇਹ ਯਤਨ ਕੀਤਾ ਕਿ ਅਸੀਂ ਵਿਦਨ ਕਾਂਗਰਸ ਜਿਹੜੀ ਸਿੱਖ ਕਾਕਸ ਬਣਾਈ ਹੈ। ਜਿਹੜੀ ਬੀਬੀ ਇੱਥੇ ਇੰਡੀਆ ਦੀ ਐਂਬੈਸਡਰ ਸੀ ਅਨੁਪਮਾ ਰਾਓ, ਉਸਨੇ ਕਿਵੇਂ ਲੌਬੀ ਕੀਤੀ। ਉਹਨੇ ਕਿਹਾ ਜੀ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ, ਸਿੱਖ ਕਾਕਸ ਦੀ ਕੀ ਲੋੜ ਹੈ। ਅਜੇ ਵੀ ਇਸ ਕਿਸਮ ਦੇ ਲੋਕ ਬੈਠੇ ਹੋਏ ਨੇ ਜਿਹੜੇ ਪਿਛਲੇ ਦਿਨਾਂ 'ਚ ਇੱਕ ਰਿਪੋਰਟ ਦਾ ਹਵਾਲਾ ਦੇ ਕੇ ਜਿਸ ਦਾ ਨਾ ਕੋਈ ਸਿਰ ਹੈ, ਨਾ ਮੂੰਹ ਹੈ, ਨਾ ਕੋਈ ਰਾਈਟਰ ਦੀ ਕ੍ਰੈਡੀਬਿਲਿਟੀ ਹੈ, ਨਾ ਕੋਈ ਦੂਜਾ ਹੈ, ਕਿ ਉਸ ਨੇ ਸਿੱਖ ਕਾਕਸ ਨੂੰ ਕਿਵੇਂ ਇੰਡੀਅਨ ਗਵਰਨਮੈਂਟ ਜਾਂ ਦੂਜੇ ਨਾਲ ਜੋੜ ਕੇ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ। ਦੁਨੀਆ 'ਚ ਜਦੋਂ ਵੀ ਕਿਤੇ ਕਿਸੇ ਨਾਲ ਧੱਕਾ ਹੁੰਦਾ ਹੈ, ਸਿੱਖ ਹਿਰਦੇ ਨੂੰ ਤਕਲੀਫ ਹੁੰਦੀ ਹੈ, ਸਿੱਖ ਦਿਲ ਨੂੰ ਦੇ ਵਿੱਚ ਤੜਫਨ ਹੁੰਦੀ ਹੈ ਕਿ ਅਸੀਂ ਕੁਛ ਕਰ ਸਕੀਏ। ਜਦੋਂ ਅਸੀਂ ਰੋਹਿੰਗਿਆਂ ਦੀ ਗੱਲ ਕਰਦੇ ਹਾਂ ਤੇ ਰੋਹਿੰਗਿਆਂ ਦੀ ਸਟਰਗਲ ਜਿਹੜੀ ਮਿਆਂਮਾਰ ਦੇ ਵਿੱਚ, ਜਿਸ ਨੂੰ ਯੂਨਾਈਟਿਡ ਨੇਸ਼ਨਸ ਨੇ ਐਜ਼ ਏ ਜੈਨੋਸਾਈਡ ਰੈਕਗਨਾਈਜ਼ ਕੀਤਾ। ਰਸ਼ੀਆ ਕੀ ਹੈ ਜਾਂ ਇਹਦੀ ਵੈਸਟ ਦੀ ਜਾਂ ਨੈਟੋ ਦੀ ਜਾਂ ਅਮਰੀਕਾ ਦੀ ਕੀ ਫੇਲਿਅਰ, ਕੀ ਅਸੀਂ ਇਸ ਗੱਲ 'ਚ ਨਹੀਂ ਜਾਂਦੇ। ਅਸੀਂ ਉਸ ਇਨਸਾਨੀ ਸਫਰਿੰਗ ਦੀ ਗੱਲ ਕਰ ਰਹੇ ਹਾਂ ਕਿ ਕਿਵੇਂ 11 ਮਿਲੀਅਨ ਯੂਕਰੇਨੀਅਨ ਜਿਹੜੇ ਨੇ ਉਹ ਬੇਘਰ ਹੋਏ ਨੇ। ਉਹਨਾਂ ਦੇ ਮਰਦਾਂ ਨੇ ਪਿੱਛੇ ਰਹਿਣ ਦਾ ਫੈਸਲਾ ਕੀਤਾ ਕਿ ਵੀ ਅਸੀਂ ਡਿਫੈਂਡ ਕਰਨਾ ਹੈ ਆਪਣੀ ਧਰਤੀ ਨੂੰ, ਔਰ ਉਹ ਜਿਹੜੇ ਉਹਨਾਂ ਦਾ ਵੱਡਾ ਤਬਕਾ ਰੈਫਿਊਜੀ ਹੈ ਉਹ ਬੀਬੀਆਂ ਤੇ ਬੱਚੇ ਤੇ ਬਜ਼ੁਰਗ ਨੇ। ਇਸ ਜਿਹੜੀ ਇਹ ਸੋਲੀਡੈਰਿਟੀ ਪ੍ਰੇਅਰ ਸੀ ਇਹ ਦੱਸਣ ਲਈ ਕਿ ਭਾਈ ਅਸੀਂ ਦੁਨੀਆ ਦੇ ਵਿੱਚ ਜਿਹੜੇ ਇਹਨਾਂ ਜ਼ਾਬਰ ਹਕੂਮਤਾਂ ਦੇ ਹੱਥਾਂ 'ਚ ਸਫ਼ਰ ਕਰ ਰਹੇ ਹਾਂ, ਅਸੀਂ ਯਕਜ਼ਹਿਤੀ ਦਾ ਇਜ਼ਹਾਰ ਕਰਦੇ ਹਾਂ, ਇੱਕ ਮੁੱਠਤਾ ਦਾ ਇਜ਼ਹਾਰ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਸਮਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 8 ਜੂਨ 2022 25 ਜੇਠ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਕੁਲਵਿੰਦਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਔਰ ਵਾਹਿਗੁਰੂ ਕਿਰਪਾ ਕਰਨ ਕੌਮੀ ਚੜ੍ਹਦੀ ਕਲਾ ਲਈ ਯਤਨਸ਼ੀਲ ਟੀਵੀ 84 ਬੁਲੰਦੀਆਂ ਸ਼ੋਏ। ਸੋ ਅਸੀਂ ਦੁਨੀਆ ਪੱਧਰ ਤੇ ਆਪਣਾ ਪੱਖ ਰੱਖ ਸਕੀਏ ਅਤੇ ਸਿੱਖਾਂ ਖਿਲਾਫ ਹੋ ਰਹੇ ਕੂੜ ਪ੍ਰਚਾਰ ਨੂੰ ਬੇਨਕਾਬ ਕਰ ਸਕੀਏ। ਮੀਡੀਆ ਦੀ ਲੜਾਈ ਅਹਿਮ ਲੜਾਈ ਹੈ, ਸੋ ਅਸੀਂ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕੁਲਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਅੱਜ ਕੈਪੀਟਲ ਹਿੱਲ ਵਿਖੇ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਘੱਲੂਘਾਰਾ 84 ਨੂੰ ਸਮਰਪਿਤ ਇੱਕ ਪ੍ਰੇਅਰ ਜਿਹੜਾ ਸਮਾਗਮ ਹੈ ਉਹ ਹੋਇਆ। ਸੋ ਜਿਸ ਵਿੱਚ ਰੋਹਿੰਗਿਆ ਮੁਸਲਮਾਨਾਂ ਅਤੇ ਯੂਕਰੇਨ ਦੇ ਨੁਮਾਇੰਦੇ ਜਿਹੜੇ ਨੇ ਉਹ ਸ਼ਾਮਲ ਹੋਏ। ਸੋ ਇਹਨਾਂ ਸਾਰਿਆਂ ਵੱਲੋਂ ਇੱਕ ਦੂਸਰੇ ਨਾਲ ਸੋਲੀਡੈਰਿਟੀ ਦਾ ਜਿਹੜਾ ਇਜ਼ਹਾਰ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕੁਲਵਿੰਦਰ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਮੈਨੂੰ ਹਮੇਸ਼ਾ ਫਖਰ ਮਹਿਸੂਸ ਹੁੰਦਾ ਹੈ ਕਿ ਸਾਡੀ ਯੰਗਰ ਜਨਰੇਸ਼ਨ
ਮੀਡੀਆ ਦੀ, ਖਾਸ ਤੌਰ ਤੇ ਇਲੈਕਟ੍ਰੋਨਿਕ ਮੀਡੀਆ ਦੀ, ਔਰ ਉਸ ਚੋਂ ਵੀ ਪੰਥਕ ਏਜੰਡਾ, ਖਾਲਿਸਤਾਨ ਦੀ ਗੱਲ ਬਿਨਾਂ ਕਿਸੇ ਲੱਗ ਲਬੇੜ ਦੇ, ਜਿਹੜੀ ਅੱਜ ਮੈਂ ਸਮਝਦਾ ਕਿ ਇਸ ਵੇਲੇ 38ਵੇਂ ਘੱਲੂਘਾਰਾ ਯਾਦ ਦੇ ਮੌਕੇ ਵੀ ਅਸੀਂ ਦੁਨੀਆ ਭਰ 'ਚ ਦੇਖਿਆ ਕਿ ਖਾਲਿਸਤਾਨ ਦੀ ਆਵਾਜ਼ ਬੜੀ ਬੁਲੰਦੀਆਂ ਦੇ ਨਾਲ ਗੂੰਜੀ, ਔਰ ਅਕਾਲ ਤਖਤ ਸਾਹਿਬ ਤੋਂ ਲੈ ਕੇ ਦੁਨੀਆ ਦੇ ਦੂਸਰੇ ਖੂੰਜੇ ਤੱਕ ਕੋਈ ਥਾਂ, ਕੋਈ ਮੁਲਕ ਐਸਾ ਨਹੀਂ ਹੈ ਜਿੱਥੇ ਸਿੱਖ ਵਸਦੇ ਹੋਣ, ਕੇਸਰੀ ਨਿਸ਼ਾਨ ਝੂਲਦੇ ਹੋਣ ਤੇ ਉੱਥੇ ਘੱਲੂਘਾਰਾ 84 ਨੂੰ ਯਾਦ ਨਾ ਕੀਤਾ ਗਿਆ ਹੋਏ, ਔਰ ਇਸ ਗੱਲ ਵੱਲ ਜਿਹੜਾ ਕੌਮ ਨੇ ਨਾ ਧਿਆਨ ਦਿੱਤਾ ਹੋਏ ਕਿ ਸਾਡਾ ਭਵਿੱਖ, ਸਾਡਾ ਫਿਊਚਰ ਖਾਲਿਸਤਾਨ ਦੀ ਕਾਇਮੀ ਨਾਲ ਜੁੜਿਆ ਹੋਇਆ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ TV 84 ਪਿਛਲੇ 10 ਸਾਲਾਂ ਤੋਂ ਜਿੰਨੇ ਕੁ ਸਾਡੇ ਕੋਲ ਸਾਧਨ ਨੇ, ਲੇਕਿਨ ਅਸੀਂ ਮੁੱਢਲੇ ਦਿਨਾਂ ਤੋਂ ਹੀ ਇਹ ਫੈਸਲੇ ਲਏ ਕਿ ਅਸੀਂ ਬਿਲਕੁਲ ਫੋਕਸਡ ਹੋਵਾਂਗੇ ਕੌਜ਼ ਦੇ ਨਾਲ। ਦੂਸਰਾ, ਇਹ ਸਾਡਾ ਜਿਹੜਾ ਚੈਨਲ ਹੈ ਇਹ ਹਰ ਇੱਕ ਦੇ ਲਈ ਓਪਨ ਹੈ, ਜਿਹੜਾ ਵੀ ਪੰਥ ਪ੍ਰਸਤ ਕਿਸੇ ਵੀ ਧਿਰ ਨਾਲ ਜਿਸ ਦਾ ਸੰਬੰਧ ਹੋਏ, ਪਰ ਗੱਲ ਪੰਥ ਦੀ ਚੜ੍ਹਦੀ ਕਲਾ ਦੀ ਹੋਏ, ਉਹਨਾਂ ਦੇ ਨਾਲ। ਔਰ ਇਸ ਦੇ ਨਾਲ ਨਾਲ ਬਹੁਤ ਸਾਰੇ ਅੱਜ 300 ਤੋਂ ਜ਼ਿਆਦਾ ਪੰਜਾਬੀ ਚੈਨਲ ਤੁਸੀਂ IP ਬਾਕਸ ਤੇ ਦੇਖ ਸਕਦੇ ਹੋ, ਪਰ ਉਹਨਾਂ ਦਾ ਸਾਰਾ ਹੀ ਜਿਹੜਾ ਦਾਰਮਦਾਰ ਜਾਂ ਉਹਨਾਂ ਦੀ ਆਮਦਨ ਉਹ ਮੰਤਰੀ, ਜੰਤਰੀ, ਤੰਤਰੀ ਉਹਨਾਂ ਦੀਆਂ ਐਡਾਂ ਨਾਲ ਜੁੜੀ ਹੋਈ ਹੈ, ਔਰ ਉਹ ਖੁੱਲ੍ਹ ਕੇ ਉਸ ਕਿਸਮ ਦੇ ਸੁਪਰਸਟੀਸ਼ਨ ਔਰ ਉਸ ਹਨੇਰੇ 'ਚ ਜਿਹੜੇ ਧੱਕ ਰਹੇ ਨੇ। ਔਰ ਇਹਨਾਂ ਮੰਤਰੀਆਂ, ਜੰਤਰੀਆਂ, ਤੰਤਰੀਆਂ ਦੀ ਅੱਗੋਂ ਜਿਹੜੀ 80% ਕਲਾਇੰਟੇਲ ਹੈ ਉਹ ਸਿੱਖਾਂ ਦੇ ਵਿੱਚ ਹੀ ਹੈ। ਸੋ ਮੈਨੂੰ ਹੈਰਾਨੀ ਵੀ ਹੁੰਦੀ ਹੈ ਕਿ ਭਾਈ ਸਾਡੇ ਉਹ ਲੋਕ ਜਿਹੜੇ ਇੱਕ ਪਾਸੇ ਪੰਥ ਨਾਲ ਸੋਲੀਡੈਰਿਟੀ ਜਾਂ ਪੰਥ ਦਾ ਭਲਾ ਲੋਚਦੇ ਨੇ, ਪਰ ਦੂਸਰੇ ਪਾਸੇ ਇਸ ਕਿਸਮ ਦੇ ਕੂੜ ਕਬਾੜ ਨੂੰ ਉਹ ਪ੍ਰਮੋਟ ਵੀ ਕਰ ਰਹੇ ਹੁੰਦੇ ਨੇ। ਬੇਸ਼ੱਕ ਅਸੀਂ ਕ੍ਰਾਈਸਿਸ 'ਚ ਰਹੇ ਹਾਂ, ਹੁਣ ਵੀ ਗੁਜ਼ਰ ਰਹੇ ਹਾਂ, ਲੇਕਿਨ ਅਸੀਂ ਆਪਣੀ ਸਿਧਾਂਤਕ ਲਾਈਨ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਔਰ ਇਸ ਵਾਰ ਵੀ ਜਿੱਥੇ ਤੱਕ ਘੱਲੂਘਾਰਾ 84 ਦੇ ਚੱਲਦੇ ਆ, ਇਹ ਸਾਰਾ ਜਦੋਂ ਇਹ ਵਾਪਰ ਰਿਹਾ ਸੀ ਉਦੋਂ ਪੰਜਾਬ ਨੂੰ ਕੱਟ ਆਫ ਕਰ ਦਿੱਤਾ ਗਿਆ ਸੀ ਬਾਕੀ ਭਾਰਤ ਨਾਲੋਂ, ਬਾਕੀ ਦੁਨੀਆ ਨਾਲੋਂ। ਔਰ ਜੇ ਹਕੀਕਤ ਸਾਹਮਣੇ ਨਹੀਂ ਆਈ ਔਰ ਬਹੁਤ ਹੌਲੀ ਹੌਲੀ ਆ ਰਹੀ ਹੈ, ਇਹਨਾਂ 38 ਵਰ੍ਹਿਆਂ 'ਚ ਆਈ, ਤਾਂ ਵੱਡਾ ਕਾਰਨ ਇਹੀ ਸੀ ਕਿ ਆਪਣੀ ਗੱਲ ਕਹਿਣ ਦਾ ਉਦੋਂ ਸੋਸ਼ਲ ਮੀਡੀਆ ਦਾ ਤਾਂ ਜ਼ਮਾਨਾ ਹੀ ਨਹੀਂ ਸੀ, ਔਰ ਬਾਹਰ ਵੀ ਕੋਈ ਵੀ ਐਸਾ ਸਾਡੇ ਕੋਲ ਨਹੀਂ ਸੀ ਨੈਟਵਰਕ ਜਿਹਦੇ ਰਾਹੀਂ ਅਸੀਂ ਆਪਣਾ ਦੁੱਖ ਦਰਦ ਰੋ ਸਕਦੇ। ਇਹ ਵੀ ਜੇ ਐਸੋਸੀਏਟਡ ਪ੍ਰੈਸ ਦਾ ਬ੍ਰਹਮ ਚੈਲਾਨੀ ਜਿਹੜਾ ਉੱਥੇ ਨਾ ਪਹੁੰਚਿਆ ਹੁੰਦਾ, ਜਿਸ ਨੂੰ ਉਹ ਡਿਟੈਕਟ ਨਹੀਂ ਕਰ ਸਕੇ ਇਨੀਸ਼ੀਅਲੀ, ਤਾਂ ਸ਼ਾਇਦ ਦੁਨੀਆ ਨੂੰ ਇਹ ਪਤਾ ਵੀ ਨਾ ਲੱਗਦਾ ਕਿ ਉੱਥੇ ਅੰਦਰ ਕੀ ਵਾਪਰਿਆ। ਸੋ ਇਹ ਠੀਕ ਹੈ ਕਿ ਵਕਤ ਦੇ ਨਾਲ ਕਾਫੀ ਕੁਛ ਅੱਜ ਸੋਸ਼ਲ ਮੀਡੀਆ ਨੇ ਸੌਖਾ ਕੀਤਾ, ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਸੋਸ਼ਲ ਮੀਡੀਆ ਦੋ ਧਾਰੀ ਤਲਵਾਰ ਹੈ। ਬਿਲਕੁਲ, ਇੱਕ ਪਾਸੇ ਜਿੱਥੇ ਆਪਣੀ ਗੱਲ ਕਹਿਣ ਦੇ ਲਈ ਇੱਕ ਮੀਡੀਆ ਹੈ ਸਾਡੇ ਕੋਲ ਜਾਂ ਇੱਕ ਮੀਡੀਅਮ ਹੈ, ਦੂਸਰੇ ਪਾਸੇ ਜਿੰਨੀ ਮਿਸ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਸੋਸ਼ਲ ਮੀਡੀਆ ਤੇ, ਔਰ ਜਿੰਨੀ ਵੱਡੀ IT ਵਾਲਿਆਂ ਦੀ ਫੌਜ RSS ਨੇ ਬਿਠਾਈ ਹੋਈ ਹੈ, ਉਹਨਾਂ ਨੇ ਬਹੁਤ ਸਾਰੇ ਐਸੇ ਮੁੱਦੇ ਵੀ ਜਿਹੜੇ ਨੇ ਉਹ ਛੇੜ ਦਿੰਦੇ ਨੇ ਜਿਨ੍ਹਾਂ 'ਚ ਸਾਡਾ ਇੱਕ ਬਹੁਤ ਸਾਰਾ ਤਬਕਾ ਉਲਝ ਜਾਂਦਾ ਹੈ। ਔਰ ਫੇਕ IDs, ਫੇਕ ਅਕਾਊਂਟ, ਫੇਕ ਜਿਹੜੀ ਇਸ ਕਿਸਮ ਦੀਆਂ ਨਿਊਜ਼ ਦੇ ਨਾਲ ਉਹਨਾਂ ਨੇ ਇਹ ਸਾਰਿਆਂ ਨੂੰ ਭਰਿਆ ਹੋਇਆ। ਸੋ ਉਹਦੇ 'ਚ TV 84 ਇੱਕ ਉਹ ਆਵਾਜ਼ ਹੈ ਜਿਹਦੇ 'ਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਫੇਕ ਔਰ ਟਰੂਥ ਵਿਚਾਲੇ ਫਰਕ ਨੂੰ ਕਰੀਏ। ਬੇਸ਼ੱਕ ਸਾਡਾ ਖਾਲਿਸਤਾਨ ਦਾ ਝੰਡਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਸ ਬਾਰੇ ਸਾਡਾ ਕੋਈ ਜਿਹੜਾ ਉਹ ਵਿਚਾਲਾ ਰਸਤਾ ਨਹੀਂ ਹੈ, ਪਰ ਫਿਰ ਵੀ ਕਿਉਂਕਿ ਖਾਲਿਸਤਾਨ ਦਾ ਮਤਲਬ ਹੀ ਸੱਚ, ਹੱਕ, ਇਨਸਾਫ ਦੇ ਪੰਧ ਹੀ ਹੋਣਾ ਹੈ। ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਸਾਡੀ ਸਟਰਗਲ ਕਿਸੇ ਮਜ਼ਹਬ ਦੇ ਖਿਲਾਫ ਨਹੀਂ ਹੈ, ਇੰਡੀਅਨ ਸਟੇਟ ਦੇ ਖਿਲਾਫ, ਕਿਉਂਕਿ ਅਸੀਂ ਆਪਣੇ ਹੱਕ ਲੈਣੇ ਨੇ। ਔਰ ਜੋ ਸਿੱਖ ਕੌਮ 35 ਮਿਲੀਅਨ ਸਿੱਖ ਨੇਸ਼ਨ ਮੰਗਦਾ ਹੈ, ਉਹ ਕੋਈ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਨਾਟ ਆਸਕਿੰਗ ਫॉर ਦਾ ਮੂਨ, ਇਹ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਹੈ ਜਿਹਦੇ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੁੱਢਲਾ ਹੱਕ ਹੈ ਕੌਮਾਂ ਦਾ, ਔਰ ਵੈਲ ਵਿਦਨ ਇੰਟਰਨੈਸ਼ਨਲ ਲਾਅ ਦੇ ਉਹਦੇ ਥੱਲੇ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਆਪਣੀ ਗੱਲ ਨੂੰ ਕਹਿਣ ਦਾ ਸਾਨੂੰ ਹੱਕ ਹੈ। ਔਰ ਅਸੀਂ ਇਸ ਸਾਰੇ ਹੀ ਹਫਤੇ 'ਚ ਘੱਲੂਘਾਰਾ 84 ਦੀ 78ਵੀਂ ਯਾਦ ਦੇ ਮੌਕੇ ਆਲਮੋਸਟ ਜੋ ਕੁਛ ਵੀ ਕਿਤੇ ਦੁਨੀਆ ਭਰ ਦੇ ਵਿੱਚ ਵਾਪਰਿਆ ਉਸ ਨੂੰ ਕਵਰ ਵੀ ਕੀਤਾ ਹੈ। ਸਾਡੀ ਟੀਮ ਨੇ ਲਾਈਵ ਆਜ਼ਾਦੀ ਮਾਰਚ ਵੀ ਜਿਹੜਾ ਉੱਥੋਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਤੱਕ ਹੋਇਆ, ਗੁਰਦੁਆਰਾ ਸਾਰਾਗੜ੍ਹੀ ਤੋਂ ਭਾਈ ਵੀਰ ਸਿੰਘ ਸਦਨ ਤੋਂ ਸ਼ੁਰੂ ਕਰਕੇ,
ਔਰ 6 ਜੂਨ ਦਾ ਪ੍ਰੋਗਰਾਮ ਵੀ ਲਾਈਵ ਕਵਰ ਕੀਤਾ ਗਿਆ। ਈਵਨ ਜਿਹੜੀ ਇੱਕ ਟ੍ਰੈਜਡੀ ਵੱਡੀ ਦੇ ਵਿੱਚ ਅਜੇ ਵੀ ਵੱਡਾ ਹਿੱਸਾ ਸਾਡਾ ਉਸ ਦਾ ਜ਼ਿਕਰ ਕਰਦਾ ਹੈ, ਮੂਸੇਵਾਲਾ ਉਹਨਾਂ ਦੀ ਅੰਤਮ ਅਰਦਾਸ ਦੇ ਮੌਕੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਕਈਆਂ ਨੇ ਲੱਖਾਂ ਵੀ ਲਿਖਿਆ, ਸ਼ਮੂਲੀਅਤ ਹੋਈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਪਾਰਟਿਸਿਪੇਸ਼ਨ ਸੀ। ਉਸ ਦਾ ਵੀ ਇੱਕ ਹਿੱਸਾ ਜਿਹੜਾ ਸਾਡੇ ਵੱਲੋਂ ਕਵਰ ਕੀਤਾ ਗਿਆ, ਕਿਉਂਕਿ ਅਸੀਂ ਸਮਝਦੇ ਹਾਂ ਕਿ ਪਾਬੰਦੀਆਂ ਦੇ ਉੱਤੇ ਬਾਵਜੂਦ ਜਿਹੜੀ ਹਕੀਕਤ ਹੈ ਉਹ ਸਾਡੇ ਉਸ ਜ਼ਮੀਨ ਦੇ ਨਾਲ ਜੁੜੀ ਹੋਈ, ਉਸ ਜ਼ਮੀਨ ਤੋਂ ਹੀ ਨਿਕਲਣੀ ਹੈ। ਔਰ ਅਲਟੀਮੇਟਲੀ ਲੜਾਈ ਬੇਸ਼ੱਕ ਫਾਈਨਲੀ ਉੱਥੇ ਹੀ ਹੋਣੀ ਹੈ, ਲੇਕਿਨ ਲਗਭਗ 6 ਮਿਲੀਅਨ ਸਿੱਖ ਡਾਇਸਪੋਰਾ ਦੀ ਆਵਾਜ਼ ਨੇ ਉਸ ਆਵਾਜ਼ ਨੂੰ ਵੀ ਮਜ਼ਬੂਤ ਕੀਤਾ ਔਰ ਉਹਨਾਂ ਨੂੰ ਵੀ ਲੱਗਦਾ ਹੈ ਕਿ ਸਾਡੇ ਭਰਾ ਭੈਣਾਂ ਬਾਹਰ ਬੈਠੇ ਨੇ। ਔਰ ਇਹੀ ਕਾਰਨ ਹੈ ਕਿ ਅੱਜ ਭਾਰਤੀ ਹਕੂਮਤ ਦਾ ਇੱਕ ਵੱਡਾ ਜ਼ੋਰ ਲੱਗਾ ਹੋਇਆ ਹੈ ਕਿ ਉਹਨਾਂ ਨੇ ਡਾਇਸਪੋਰਾ ਵਿਚਲੀ ਸਿੱਖ ਮੂਵਮੈਂਟ ਨੂੰ, ਡਾਇਸਪੋਰਾ ਵਿਚਲਾ ਜਿਹੜੀ ਸਿੱਖ ਚੜ੍ਹਾਈ ਹੈ ਉਹਨੂੰ ਕਿਵੇਂ ਨੈਗੇਟ ਕਰਨਾ ਹੈ। ਅਸੀਂ ਜ਼ਿਕਰ ਕੀਤਾ ਸੀ ਪਿਛਲੇ ਹਫਤੇ ਕਿ ਕਿਵੇਂ ਇੱਕ 93 ਸਫ਼ਿਆਂ ਦੀ ਰਿਪੋਰਟ, ਇੱਕ ਪ੍ਰੋਗਰੈਸਿਵ ਜਿਹੜੇ ਹਿੰਦੂ ਵੀਰ ਨੇ ਉਸ ਵੱਲੋਂ ਆਈ ਕਿ ਕਿਵੇਂ ਇਹਨਾਂ ਪਿਛਲੇ ਕੁਝ ਵਰ੍ਹਿਆਂ ਦੇ ਵਿੱਚ RSS ਨੇ $170 ਮਿਲੀਅਨ ਅਮਰੀਕਾ ਦੇ ਵਿੱਚ ਉਹ ਯੂਨੀਵਰਸਿਟੀਜ਼ ਚੇਅਰ ਬਣਾਉਣਾ ਹੋਏ, ਉਹ ਕਾਂਗਰਸਮੈਨ ਕ੍ਰਿਸ਼ਨਾ ਮੂਰਤੀ ਜਾਂ ਤੁਲਸੀ ਗੈਬਰਡ ਜਾਂ ਦੂਜਿਆਂ ਦੀ ਫੰਡਿੰਗ ਹੋਏ। ਔਰ ਹਾਊਡੀ ਮੌਡੀ ਤੋਂ ਲੈ ਕੇ ਜਿਸ ਕਿਸਮ ਦਾ ਉਹਨਾਂ ਨੇ ਫੰਡਿੰਗ ਹਿੰਦੂ ਫਾਊਂਡੇਸ਼ਨ ਦੇ ਥੱਲੇ ਔਰ ਦੂਸਰੇ ਉਹਨਾਂ ਨੇ ਅੱਡ-ਅੱਡ ਅਦਾਰਿਆਂ ਨੂੰ ਕੀਤੀ ਹੈ। ਤਾਂ ਉਸ ਤੋਂ ਸਾਨੂੰ ਇਹ ਸਬਕ ਹੋ ਜਾਣਾ ਚਾਹੀਦਾ ਹੈ ਕਿ ਭਾਈ ਜਿਹੜੀ ਸਾਡੀ ਲੜਾਈ ਹੈ ਉਹ ਕਿੰਨੇ ਔਡਸ ਦੇ ਖਿਲਾਫ ਹੈ। ਅਸੀਂ ਉਹਨਾਂ ਦੇ ਜਿਨ੍ਹਾਂ ਦੇ ਕੋਲ ਹਕੂਮਤ ਹੈ, ਇੱਕ ਪਾਸੇ ਉਹ ਕਦੇ ਇੰਟਰਪੋਲ ਨੂੰ ਯੂਜ਼ ਕਰਦੇ ਨੇ, ਕਦੇ ਮਿਸ ਇਨਫੋਰਮੇਸ਼ਨ ਲਈ ਯੂਜ਼ ਕਰਦੇ ਨੇ, ਫਿਰ ਇੰਡੀਅਨ ਐਮਬੈਸੀਜ਼ ਕੌਂਸੂਲੇਟਸ ਦੇ ਵਿੱਚ ਆਪਣੇ ਜਿਹੜੇ ਉਹਨਾਂ ਦੇ ਅਨਅਕਾਊਂਟਡ ਮਨੀ ਜਿਹੜੇ ਕਿ ਉਹਨਾਂ ਦੇ ਇੱਥੇ ਬੈਠੇ ਹੋਏ ਰਾ ਆਪਰੇਟਿਵ ਨੇ ਉਹਨਾਂ ਦੇ ਕੋਲ ਹੁੰਦੀ ਹੈ, ਉਹਦੇ ਰਾਹੀਂ ਕਮਿਊਨਿਟੀ ਦੇ ਵਿੱਚ ਉਹ ਕਿਸ ਕਿਸਮ ਦੀ ਦੁਬਿਧਾ ਪੈਦਾ ਕਰਦੇ ਨੇ। ਔਰ ਇਹ ਪੈਰਲਲ RSS ਦੀਆਂ 24 ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਅਮਰੀਕਾ ਦੇ ਵਿੱਚ, ਇਹ ਉਸ ਰਿਪੋਰਟ ਦਾ ਹਵਾਲਾ ਹੈ ਜਿਹਦੇ ਥੱਲੇ ਜਿਹੜਾ ਉਹਨਾਂ ਨੇ hundreds of millions of dollars ਜਿਹੜੇ ਨੇ ਪਿਛਲੇ ਵਰ੍ਹਿਆਂ 'ਚ ਇਨਵੈਸਟ ਕੀਤੇ ਨੇ। ਔਰ ਉਸ ਦਾ ਹੀ ਨਤੀਜਾ ਸੀ ਕਿ ਜੇ ਅਸੀਂ ਇੱਕ ਥਿੰਕ ਟੈਂਕ ਦੇ ਨਾਂ ਥੱਲੇ ਦੇਖਦੇ ਹਾਂ ਕਿ ਐਨ ਜਦੋਂ ਮੋਦੀ ਦੀ ਵਿਜ਼ਿਟ ਇੱਥੇ ਹੋਣੀ ਹੈ, ਪਿਛਲੇ ਪੀਰੀਅਡ ਜਦੋਂ ਆਇਆ ਉਸ ਤੋਂ ਪਹਿਲਾਂ ਉਹ ਥਿੰਕ ਟੈਂਕ ਜਿਹੜਾ ਉਹ ਰਿਪੋਰਟ ਕੱਢ ਦਿੰਦਾ ਔਰ ਸਿੱਖਾਂ ਨੂੰ ਮਿਲਾਇਨ ਕੀਤਾ ਜਾਂਦਾ ਹੈ, ਪਾਕਿਸਤਾਨ ਨਾਲ ਜੋੜਤਾ, ISI ਨਾਲ ਜੋੜ ਦਿੱਤਾ। ਇਸੇ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜਾ ਵੀ ਐਫਰਟ ਵਿਦਨ ਅਮਰੀਕਾ, ਔਰ ਉਹਦੇ 'ਚ ਅਸੀਂ ਗੱਲ ਕਰਾਂਗੇ ਕਿ ਅੱਜ ਜਦੋਂ ਕਿ ਬਹੁਤ ਸਾਰੇ ਥਾਵਾਂ 'ਤੇ ਜਿਹੜੇ ਸਮਾਗਮ ਘੱਲੂਘਾਰੇ ਨਾਲ ਸੰਬੰਧਿਤ ਹੋ ਚੁੱਕੇ ਨੇ, ਕੁਛ ਦੇ ਵਿੱਚ ਅਜੇ ਡਿਊ ਨੇ, ਜਿਵੇਂ ਕੈਨੇਡਾ ਤੋਂ ਸਾਡੇ ਬਿਊਰੋ ਚੀਫ ਵੀਰ ਮਨਵੀਰ ਸਿੰਘ ਹੋਰਾਂ ਨੇ ਸਾਨੂੰ ਜਾਣਕਾਰੀ ਭੇਜੀ ਹੈ, ਇਸ਼ਤਿਹਾਰ ਵੀ ਉਹਨਾਂ ਨੇ ਭੇਜਿਆ ਕਿ ਆਉਣ ਵਾਲੇ 11 ਜੂਨ ਨੂੰ ਜਿਹੜਾ ਆਟਵਾ ਕੈਪੀਟਲ ਹਿੱਲ ਕੈਨੇਡਾ ਦੀ ਰਾਜਧਾਨੀ, ਉਸ ਦੇ ਵਿੱਚ ਉਹਨਾਂ ਨੇ ਰਿਮੈਂਬਰੈਂਸ ਰੈਲੀ ਰੱਖੀ ਹੈ। ਔਰ ਇਸ ਰਿਮੈਂਬਰੈਂਸ ਰੈਲੀ ਜਿਹੜੇ ਉਹਨਾਂ ਨੇ ਲਫ਼ਜ਼ ਇਸਤੇਮਾਲ ਕੀਤੇ ਨੇ ਮੈਨੂੰ ਬਹੁਤ ਚੰਗੇ ਲੱਗੇ ਕਿ ਇਹ ਇਕੱਠ ਹਰ ਸਾਲ ਕੈਨੇਡੀਅਨ ਪਾਰਲੀਮੈਂਟ ਦੇ 1984 ਦੇ ਸਮੂਹ ਖਾਲਿਸਤਾਨੀ ਸ਼ਹੀਦਾਂ ਦੇ ਅਕੀਦੇ ਨੂੰ ਸਮਰਪਿਤ ਕੀਤਾ ਜਾਂਦਾ ਹੈ। ਕਿ ਇੱਕ ਪਾਸੇ ਘੱਲੂਘਾਰੇ ਦੀ ਯਾਦ ਹੈ, ਪਰ ਘੱਲੂਘਾਰੇ ਵਾਪਰਨ ਤੋਂ ਬਾਅਦ ਕੋਈ ਇਹ ਤਾਂ ਨਹੀਂ ਹੈ ਕਿ ਅਸੀਂ ਮਰਦੇ ਆਏ ਹਾਂ, ਅਸੀਂ ਮਰ ਰਹੇ ਹਾਂ, ਅਸੀਂ ਮਰਦੇ ਰਹਾਂਗੇ, ਸਾਨੂੰ ਕੋਈ ਮਰਨ ਦਾ ਸ਼ੌਕ ਨਹੀਂ ਹੈ। ਕਿਉਂਕਿ ਅਲਟੀਮੇਟਲੀ ਸਾਡਾ ਦਾਵਾ ਜਿਸ ਦੇ ਲਈ ਅਸੀਂ ਸ਼ਹਾਦਤ ਨੂੰ ਜਿਹੜਾ ਉਹ ਪਿਆਰ ਕਰਦੇ ਹਾਂ ਉਹ ਪਾਤਸ਼ਾਹੀ ਦਾਵਾ ਹੈ। ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ। ਬੇਸ਼ੱਕ ਇਹ ਪਾਤਸ਼ਾਹੀ ਦੁਨੀਆ ਦੇ ਵਿੱਚ ਸਰਬੱਤ ਦੇ ਭਲੇ ਲਈ ਹੈ। ਇਹੀ ਸਾਡੀ ਅਰਦਾਸ ਅਕਾਲ ਪੁਰਖ ਤੋਂ ਹੁੰਦੀ ਹੈ ਕਿ ਦੇਗ ਤੇਗ ਫਤਿਹ ਹੋਏ ਦੇਗ ਇਕਨੋਮਿਕਲ ਪ੍ਰੋਸਪੈਰਿਟੀ ਹੈ ਕਿ ਕੋਈ ਭੁੱਖਾ ਨਾ ਸਵੇਂ। ਔਰ ਸਾਡੀ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇ ਨਾਲ। ਪਰ ਜੇ ਤੁਹਾਡੇ ਕੋਲ ਆਪਣੀ ਕਿਸਮਤ ਆਪ ਘੜਨ ਦਾ ਹੱਕ ਨਹੀਂ ਹੈ, ਆਪਣਾ ਮੁਲਕ ਨਹੀਂ ਹੈ, ਆਪਣੇ ਫੈਸਲੇ ਖੁਦ ਲੈਣ ਦੀ ਸਮਰੱਥਾ ਨਹੀਂ ਹੈ, ਤੁਹਾਡੇ ਕੋਲ ਸਾਧਨ ਨਹੀਂ ਨੇ, ਤੇ ਤੁਸੀਂ ਸਰਬੱਤ ਦਾ ਭਲਾ ਕੀ ਕਰੋਗੇ? ਉਸ ਦਾ ਆਪਣਾ ਭਲਾ ਆਪ ਤੁਸੀਂ ਮੁਤਾਜ ਔਰ ਆਪ ਤੁਹਾਨੂੰ ਉਹਨਾਂ ਨੇ ਦੂਸਰੇ ਦਰਜੇ ਦੇ ਸ਼ਹਿਰੀ ਬਣਾਇਆ ਹੋਇਆ। ਔਰ ਜੂਨ 84 ਤੋਂ ਬਾਅਦ ਜਿਹੜਾ ਵੀ ਇਸ ਰਸਤੇ ਤੇ ਤੁਰਦਾ ਉਹ ਸਾਡੇ ਖਾਲਿਸਤਾਨ ਦਾ ਸ਼ਹੀਦ ਹੈ। ਇਹੀ ਕਾਰਨ ਹੈ ਕਿ ਉਹਨਾਂ ਨੇ ਇਹ ਖਾਲਿਸਤਾਨੀ ਸ਼ਹੀਦਾਂ ਦੇ ਅਕੀਦੇ ਨੂੰ, ਕਿ ਜਿਹੜੇ
ਸ਼ਹੀਦ ਹੋਏ ਉਹਨਾਂ ਦਾ ਅਕੀਦਾ ਕੀ ਸੀ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਉੱਥੇ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਆਲਰੇਡੀ ਐਗਜ਼ਿਸਟ ਕਰਦਾ ਉਹਨੂੰ ਅਸੀਂ ਲਿਬਰੇਟ ਕਰਵਾਉਣਾ। ਸੋ ਅਸੀਂ ਇਹ ਕਿਉਂਕਿ ਇਹ ਸਾਂਝਾ ਪ੍ਰੋਗਰਾਮ ਹੁੰਦਾ ਹੈ ਥੱਲੇ ਆਲਮੋਸਟ ਸਾਰੀਆਂ ਪ੍ਰੋਮੀਨੈਂਟ ਗੁਰਦੁਆਰਾ ਕਮੇਟੀਆਂ ਟੋਰਾਂਟੋ ਚੋਂ ਅੱਡ-ਅੱਡ ਗੁਰਦੁਆਰਿਆਂ ਚੋਂ ਬੱਸਾਂ ਚੱਲਦੀਆਂ ਨੇ, ਇਸੇ ਤਰ੍ਹਾਂ ਮੌਂਟਰੀਆਲ ਤੋਂ ਬਾਕੀ ਥਾਵਾਂ ਤੋਂ। ਸੋ ਇਹਦਾ ਟਾਈਮਿੰਗ 11 ਤੋਂ 1 ਵਜੇ ਤੱਕ ਹੈ ਔਰ ਇਸ ਜਿਹੜੀ ਰਿਮੈਂਬਰੈਂਸ ਰੈਲੀ ਹੈ ਇਹਦੀ ਸ਼ੁਰੂਆਤ ਦੇ ਵਿੱਚ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਨੇ ਬੜਾ ਸੈਂਟਰਲ ਰੋਲ ਅਦਾ ਕੀਤਾ। ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਔਰ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਦੇ ਦੋਵੇਂ ਹੀ ਸਪੁੱਤਰ ਜਿਹੜੇ ਇੱਥੇ ਵੀ ਆਏ ਨਿਊਯਾਰਕ ਸਿੱਖ ਡੇ ਪੈਰੇਡ ਦੇ ਮੌਕੇ, ਉਵੇਂ ਹੀ ਆਪਣੇ ਪਿਤਾ ਦੇ ਸਿੱਖੀ ਖਾਲਿਸਤਾਨੀ ਵਿਰਸੇ ਦੇ ਵਾਰਿਸ ਨੇ ਔਰ ਬਾਕੀ ਗੁਰਦੁਆਰਾ ਕਮੇਟੀਆਂ ਵੀ ਸਹਿਯੋਗ ਕਰਦੀਆਂ ਨੇ ਸਾਰੀਆਂ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਰਿਮੈਂਬਰੈਂਸ ਰੈਲੀ ਦੇ ਵਿੱਚ ਸ਼ਮੂਲੀਅਤ ਕੀਤੀ ਜਾਏ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਵੀ ਇਹ ਦੇਖਿਆ ਜਾਂਦਾ ਹੈ, ਸਾਨੂੰ ਅਕਸਰ ਜਦੋਂ ਵੀਰ ਕਹਿਣਗੇ ਜੀ ਆਪਣੇ ਇੰਨਾ ਸਾਡੇ ਨਾਲ ਧੱਕਾ ਹੋ ਰਿਹਾ ਹੈ, ਕਾਂਗਰਸ ਕਿਉਂ ਨਹੀਂ ਕੁਛ ਕਰਦੀ, ਯੂਐਨਓ ਕਿਉਂ ਨਹੀਂ ਕੁਛ ਕਰਦੀ, ਬਹੁਤੇ ਅਜੇ ਵੀ ਯੂਐਨਓ ਹੀ ਕਹਿੰਦੇ ਨੇ। ਤੇ ਸਾਡਾ ਇਹ ਕਹਿਣਾ ਹੁੰਦਾ ਹੈ ਜਾਂ ਕਹਿਣਾ ਰਿਹਾ ਕਿ ਭਾਈ ਜਦੋਂ ਤੁਸੀਂ ਸਿਸਟਮ ਦੇ ਵਿੱਚ ਆਣਾ ਹੈ, ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਨੂੰ ਪ੍ਰਭਾਵਿਤ ਕਰਨਾ ਹੈ ਤੇ ਇਹ ਜਿਹੜੀ ਹੈ ਇਹ ਮੈਰਾਥਨ ਹੈ, ਲੰਬੀ ਦੌੜ ਹੈ, ਇਹ ਸਪ੍ਰਿੰਟ ਨਹੀਂ ਹੈ, ਇਹ 100 ਮੀਟਰ ਨਹੀਂ ਹੈ ਕਿ ਵੀ ਤੁਸੀਂ ਗਏ ਫੜ ਲਿਆ ਤਾਂ ਉਹਨਾਂ ਨੇ। ਇਹਦੇ ਲਈ ਇੱਕ ਲੰਬਾ ਯਤਨ ਕਰਨਾ ਪੈਂਦਾ ਹੈ, ਉਸ ਦੇ ਲਈ ਤੁਹਾਨੂੰ ਸਿਸਟਮ ਦੇ ਜਿਹੜੇ ਪ੍ਰੋਸੀਜਰ ਨੇ ਉਹਨਾਂ 'ਚੋਂ ਗੁਜ਼ਰਨਾ ਪੈਂਦਾ ਹੈ। ਔਰ ਇਸ ਗੱਲ ਦੇ ਮੱਦੇਨਜ਼ਰ ਕਿ ਅਲਟੀਮੇਟਲੀ ਜਿਹੜੀ ਪਾਵਰ ਹੈ ਲਾਅ ਮੇਕਿੰਗ ਦੀ ਵੀ ਔਰ ਡਿਸੀਜਨ ਮੇਕਿੰਗ, ਬੇਸ਼ੱਕ ਪ੍ਰੈਜ਼ੀਡੈਂਟ ਕੋਲ ਆਪਣੀਆਂ ਪਾਵਰਸ ਨੇ ਪਰ ਬਹੁਤ ਸਾਰੇ ਪ੍ਰੈਜ਼ੀਡੈਂਟ ਦੇ ਜਿਹੜੇ ਡਿਸੀਜਨਸ ਨੇ ਉਹਨਾਂ ਨੂੰ ਕਾਂਗਰਸ 'ਚ ਕੀ ਚੱਲ ਰਿਹਾ ਹੈ, ਸੈਨੇਟ ਦੇ ਵਿੱਚ ਕੀ ਚੱਲ ਰਿਹਾ ਉਹ ਪ੍ਰਭਾਵਿਤ ਕਰਦੇ ਨੇ। ਸੋ ਪੰਥਕ ਸੋਚ ਵਾਲੇ ਵੀਰਾਂ ਨੇ ਮਿਲ ਕੇ ਇਹ ਯਤਨ ਕੀਤਾ ਕਿ ਅਸੀਂ ਵਿਦਨ ਕਾਂਗਰਸ ਜਿਹੜੀ ਸਿੱਖ ਕਾਕਸ ਬਣਾਈਏ। ਜਿਹੜੀ ਸਿੱਖ ਕਾਕਸ ਲਫ਼ਜ਼ ਹੈ ਐਕਸਕਲੂਸਿਵਲੀ ਕਾਂਗਰਸਮੈਨਾਂ ਤੱਕ ਹੀ ਇਸਤੇਮਾਲ ਹੋ ਸਕਦਾ ਹੈ। ਜਿਹੜਾ ਉਹਨਾਂ ਦਾ ਸਪੋਰਟ ਗਰੁੱਪ ਹੈ ਜਾਂ ਜਿਨ੍ਹਾਂ ਨੇ ਅੱਗੋਂ ਬੇਸ਼ੱਕ ਪੋਲੀਟੀਕਲ ਐਕਸ਼ਨ ਕਮੇਟੀਜ਼ PAC ਦੇ ਥੱਲੇ ਜਿਹੜੀ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ ਜਾਂ ਉਸ ਦੇ ਲਈ ਫੰਡ ਰੇਜ਼ਿੰਗ ਜਾਂ ਦੂਸਰਾ ਕਰ ਸਕਦੇ ਹੋ, ਪਰ ਜਿਹੜਾ ਪ੍ਰੋਪਰ ਨਾ ਅਮਰੀਕਨ ਸਿੱਖ ਕਾਕਸ ਕਮੇਟੀ ਹੈ ਜਿਨ੍ਹਾਂ ਨੇ ਐਫਰਟ ਕੀਤਾ। ਔਰ ਮੈਂ ਅੱਗੇ ਵੀ ਦੱਸਿਆ ਸੀ ਕਿ ਜਦੋਂ ਇਹ ਯਤਨ ਹੋ ਰਿਹਾ ਸੀ ਕਿ ਕਿਵੇਂ ਜਿਹੜੀ ਬੀਬੀ ਇੱਥੇ ਇੰਡੀਆ ਦੀ ਐਂਬੈਸਡਰ ਸੀ ਅਨੁਪਮਾ ਰਾਓ, ਉਸਨੇ ਕਿਵੇਂ ਲੌਬੀ ਕੀਤੀ। ਉਹਨੇ ਕਿਹਾ ਜੀ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ, ਸਿੱਖ ਕਾਕਸ ਦੀ ਕੀ ਲੋੜ ਹੈ। ਔਰ ਇਹ ਉਹਨੇ ਜਾ ਕੇ ਜੂਡੀ ਚਾਓ ਜਿਹੜੀ ਕਿ ਕਾਂਗਰਸ ਵੂਮਨ ਚੇਅਰ ਸੀ ਡੈਮੋਕ੍ਰੈਟਸ ਵੱਲੋਂ, ਉਸਦੀ ਉਹਦੇ ਦਫ਼ਤਰ 'ਚ ਜਿਹੜੀ ਹੈ ਇਸ ਲੌਬੀ ਨੂੰ ਕਰਨ ਦੀ ਕੋਸ਼ਿਸ਼ ਕੀਤੀ। ਔਰ ਫਿਰ ਜਿਹੜਾ ਆਪਣੇ ਵੀ ਵਿੱਚ ਐਸੇ ਬੈਠੇ ਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਹੁੰਦਾ ਹੈ ਕਿ ਭਾਈ ਇਹ ਜਿਹੜੇ ਨੇ ਅੱਗੇ ਨਾ ਵੱਧ ਜਾਣ, ਉਹਨਾਂ ਨੇ ਕਿਵੇਂ ਅੱਗੋਂ ਉਹਨੂੰ ਸੈਬੋਟਾਜ ਕਰਨ ਦੀ ਕੋਸ਼ਿਸ਼ ਕੀਤੀ। ਔਰ ਅਜੇ ਵੀ ਇਸ ਕਿਸਮ ਦੇ ਲੋਕ ਬੈਠੇ ਹੋਏ ਨੇ ਜਿਹੜੇ ਪਿਛਲੇ ਦਿਨਾਂ 'ਚ ਇੱਕ ਰਿਪੋਰਟ ਦਾ ਹਵਾਲਾ ਦੇ ਕੇ ਜਿਸ ਦਾ ਨਾ ਕੋਈ ਸਿਰ ਹੈ ਨਾ ਮੂੰਹ ਹੈ, ਨਾ ਕੋਈ ਰਾਈਟਰ ਦੀ ਕ੍ਰੈਡੀਬਿਲਿਟੀ ਹੈ ਨਾ ਕੋਈ ਦੂਜਾ ਹੈ, ਕਿ ਉਸ ਨੇ ਸਿੱਖ ਕਾਕਸ ਨੂੰ ਕਿਵੇਂ ਇੰਡੀਅਨ ਗਵਰਨਮੈਂਟ ਜਾਂ ਦੂਜੇ ਨਾਲ ਜੋੜ ਕੇ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਕੰਮ ਜਿਹੜਾ ਹੈ ਉਹ ਆਪਣੇ ਆਪ ਬੋਲਦਾ ਹੈ ਬਹੁਤ ਵਾਰ। ਔਰ ਅਕਸਰ ਮੈਂ ਵੀ ਆਪਣੇ ਆਲਮੋਸਟ 32-35 ਸਾਲ ਦੇ ਪੰਥਕ ਪਿੜ ਦੇ ਵਿੱਚ ਇਹ ਦੇਖਿਆ ਕਿ ਇੱਕ ਪਾਸਾ ਹੁੰਦਾ ਹੈ ਕਿ ਵੀ ਤੁਸੀਂ ਜਿਹੜਾ ਹੈ ਉਹ ਕਾਊਂਟਰ ਦੇ ਵਿੱਚ ਉਸ ਕਿਸਮ ਦੇ ਆਰਗੂਮੈਂਟ ਦੇ ਕੇ ਦੂਜੀ ਧਿਰ ਨੂੰ ਐਕਸਪੋਜ਼ ਕਰੋ, ਪਰ ਇੱਕ ਜਿਹੜਾ ਕਿਸੇ ਸਿਆਣੇ ਨੇ ਪਤਾ ਨਹੀਂ ਕਿਸ ਜ਼ਮਾਨੇ 'ਚ ਇਹ ਨਸੀਹਤ ਦਿੱਤੀ ਹੋਏਗੀ ਕਿ ਜੇ ਕੋਈ ਲੀਕ ਤੁਹਾਨੂੰ ਚੰਗੀ ਨਹੀਂ ਲੱਗਦੀ ਤੇ ਉਹਨੂੰ ਮਿਟਾਉਣ ਦੇ ਯਤਨਾਂ ਦੇ ਵਿੱਚ ਆਪਣਾ ਵਕਤ ਜ਼ਾਇਆ ਨਾ ਕਰੋ, ਉਸ ਦੇ ਬਰਾਬਰ ਆਪਣੀ ਚੰਗੀ ਲਕੀਰ, ਲੰਮੀ ਲਕੀਰ ਖਿੱਚ ਦਿਓ, ਆਪਣੇ ਆਪ ਹੀ ਉਹ ਜਿਹੜੀ ਹੈ ਮਤਲਬਹੀਨ ਹੋ ਜਾਏਗੀ ਜਾਂ ਬੇਮਤਲਬ ਹੋ ਜਾਏਗੀ। ਸੋ ਮੈਂ ਸਮਝਦਾ ਹਾਂ ਕਿ ਅਮਰੀਕਨ ਸਿੱਖ ਕਾਕਸ ਕਮੇਟੀ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਆਪਣੀ ਕਾਰਗੁਜ਼ਾਰੀ ਦੇ ਨਾਲ ਆਪਣੀ ਥਾਂ ਬਣਾਈ ਹੈ। ਉਹ ਕਾਰਗੁਜ਼ਾਰੀ ਫਾਰਮਰ ਮੂਵਮੈਂਟ ਹੋਏ, ਸਿੱਖ ਇਸ਼ੂਜ਼ ਹੋਣ, ਅਮਰੀਕਨ ਫੌਜ ਦੇ ਵਿੱਚ ਦਸਤਾਰ ਦੇ ਨਾਲ ਸਰਵ ਕਰਨ ਦੀ ਗੱਲ ਹੋਏ, ਹਿਊਮਨ ਰਾਈਟਸ ਦੇ ਮੁੱਦੇ ਹੋਣ, ਮੋਦੀ ਦੀ ਵਿਜ਼ਿਟ ਵੇਲੇ ਜਿਵੇਂ ਕਾਂਗਰੈਸ਼ਨਲ ਬਰੀਫਿੰਗਸ ਜਿਹੜੀਆਂ ਨੇ ਉਹ ਹੁੰਦੀਆਂ ਨੇ, ਔਰ ਉਸ ਦੇ ਨਾਲ ਨਾਲ ਕੋਈ ਵੀ ਸੈਂਟਰਲ ਮੁੱਦਾ ਜਦੋਂ ਵੀ ਕੋਈ ਸਿੱਖ ਕੌਮ ਨਾਲ ਸੰਬੰਧਿਤ ਆਉਂਦਾ ਹੈ
ਉਹਨਾਂ ਦੀ ਔਰ ਇਸ ਵੇਲੇ ਜਿਹੜੇ ਸਿੱਖ ਕਾਕਸ ਦੇ ਵਿੱਚ ਸਿੱਖ ਕਾਕਸ ਲਫ਼ਜ਼ ਮੈਂ ਇਨ ਬਰੀਫ ਕਹਿ ਰਿਹਾ ਪਰ ਅਗੇਨ ਜ਼ਾਹਰ ਹੈ ਸਿੱਖ ਕਾਕਸ ਕਾਂਗਰਸਮੈਨਾਂ ਨਾਲ ਸੰਬੰਧਿਤ ਹੈ ਤੇ ਉਸ ਕਾਕਸ 50 ਤੋਂ ਜ਼ਿਆਦਾ ਕਾਂਗਰਸਮੈਨ ਬਾਈ ਪਾਰਟੀਸਨ ਦੋਨੋਂ ਪਾਰਟੀਆਂ ਦੇ ਡੈਮੋਕ੍ਰੈਟ ਰਿਪਬਲਿਕਨ ਉਸ ਦੇ ਵਿੱਚ ਉਹ ਸ਼ਾਮਲ ਨੇ ਔਰ ਇਸ ਵੇਲੇ ਔਰ ਦੋਨੋਂ ਜਿਹੜੇ ਉਹਦੇ ਚੇਅਰ ਨੇ ਕਿਉਂਕਿ ਇਹ ਵੀ ਇੱਕ ਸਕਸੈਸ ਹੈ ਔਰ ਅਸੀਂ ਹਮੇਸ਼ਾ ਇਸ ਗੱਲ ਦੀ ਵੀ ਐਡਵੋਕੇਸੀ ਕਰਦੇ ਹਾਂ ਕਿ ਸਿੱਖਾਂ ਨੂੰ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਵੈਦਰ ਉਹ ਡੈਮੋਕ੍ਰੈਟ 'ਚ ਜਾਣ ਰਿਪਬਲਿਕਨ 'ਚ ਜਾਣ ਘੱਟ ਗਿਣਤੀਆਂ ਨੂੰ ਸਗੋਂ ਇਹ ਸੂਟ ਕਰਦਾ ਹੈ ਕਿ ਉਹਨਾਂ ਦੇ ਨੁਮਾਇੰਦੇ ਹਰ ਪਾਸੇ ਹੋਣੇ ਚਾਹੀਦੇ ਨੇ ਤਾਂ ਕਿ ਅਸੀਂ ਡਿਸੀਜਨ ਮੇਕਿੰਗ ਦੇ ਵਿੱਚ ਆਪਣੇ ਪ੍ਰਭਾਵ ਨੂੰ ਇਸਤੇਮਾਲ ਕਰ ਸਕੀਏ ਔਰ ਇਸ ਵੇਲੇ ਜਿਹੜੇ ਦੋ ਚੇਅਰਸ ਸਿੱਖ ਕਾਕਸ ਦੇ ਨੇ ਜ਼ਾਹਰ ਹੈ ਕਿ ਜੌਨ ਗਰਮੰਡੀ ਜਿਹੜੇ ਲੰਬਾ ਵਕਤ ਕਾਂਗਰਸ ਦੇ ਵਿੱਚ ਰਿਪਰੈਜ਼ੈਂਟ ਕਰਦੇ ਨੇ ਯੂਬਾ ਸਿਟੀ ਔਰ ਉਹ ਸਾਰੇ ਏਰੀਏ ਨੂੰ ਔਰ ਸਿੱਖਾਂ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਸਿੱਖ ਬੈਲਟ ਵੀ ਹੈ ਸਾਰੀ ਐਗਰੀਕਲਚਰ ਬੈਲਟ ਹੈ ਔਰ ਉਹਨਾਂ ਦੇ ਨਾਲ ਜਿਹੜੇ ਰਿਪਬਲਿਕਨ ਕੋ-ਚੇਅਰ ਡੇਵਿਡ ਵੈਲਾਡੀਓ ਇਹ ਫਰੈਜ਼ਨੋ ਤੋਂ ਜਿਹੜਾ ਵੀ ਅਗੇਨ ਸਾਡੀ ਐਗਰੀਕਲਚਰ ਬੈਲਟ ਹੈ ਬਹੁਤ ਸਾਰੇ ਸਾਡੇ ਵੱਡੇ ਵੱਡੇ ਸਿੱਖ ਫਾਰਮਰਸ ਵੱਡੇ ਜਿਹੜੇ ਉਹਨਾਂ ਨੇ ਕੋਈ ਅੰਗੂਰਾਂ ਦਾ ਬਾਦਸ਼ਾਹ ਹੈ ਕੋਈ ਆਲੂਆਂ ਦਾ ਬਾਦਸ਼ਾਹ ਹੈ ਕੋਈ ਆਲੂਚਿਆਂ ਦਾ ਬਾਦਸ਼ਾਹ ਹੈ ਪੀਚ ਕਿੰਗ ਨੇ ਆੜੂਆਂ ਦੇ ਬਾਦਸ਼ਾਹ ਨੇ ਸੋ ਉਹ ਸਾਰੀ ਬੈਲਟ ਦੇ ਵਿੱਚ ਮਿਸਟਰ ਵੈਲਾਡੀਓ ਇਹ ਜਿਹੜੇ ਨੇ ਰਿਪਬਲਿਕਨ ਨੇ ਔਰ ਉਹਨੂੰ ਕਰਦੇ ਨੇ ਔਰ ਜਿਹੜੀ ਇਵੈਂਟ ਅੱਜ ਔਰ ਇਸ ਗੱਲ ਦਾ ਕਿਉਂਕਿ ਕਾਂਗਰਸ ਦੇ ਵਿੱਚ ਵੀ ਕਦੋਂ ਕਾਂਗਰਸ ਦਾ ਸੈਸ਼ਨ ਸ਼ੁਰੂ ਹੁੰਦਾ ਹੈ ਕਦੋਂ ਕੀ ਹੁੰਦਾ ਹੈ ਛੁੱਟੀਆਂ ਕਦੋਂ ਹੁੰਦੀਆਂ ਨੇ ਅਵੇਲੇਬਿਲਿਟੀ ਬੇਸ਼ੱਕ ਕੋਸ਼ਿਸ਼ ਸੀ ਕਿ ਵੀ ਇਹ ਜੂਨ ਦੇ ਪਹਿਲੇ ਹਫਤੇ ਪੋਸੀਬਲ ਹੁੰਦਾ ਲੇਕਿਨ ਅਜੇ ਵੀ ਅਸੀਂ ਜੂਨ ਦੇ ਪਹਿਲੇ ਹਫਤੇ ਦੇ ਨੇੜੇ ਤੇੜੇ 8 ਜੂਨ ਨੂੰ ਅੱਜ ਕੈਪੀਟਲ ਹਿੱਲ ਦੇ ਬਾਹਰ ਉਹਨਾਂ ਨੇ ਇੱਕ ਇਹਨੂੰ ਰੱਖਿਆ ਤਾਂ ਐਜ਼ ਅ ਪ੍ਰੇਅਰ ਮੀਟਿੰਗ ਸੀ ਬਿਫੋਰ ਜਦੋਂ ਇਹ ਕੀਤਾ ਗਿਆ ਕਿਉਂਕਿ ਕਈ ਵਾਰ ਤੁਹਾਨੂੰ ਸਪੇਸ ਲੈਣ ਦੇ ਵਿੱਚ ਦਿੱਕਤ ਹੁੰਦੀ ਹੈ ਜਾਂ ਦੂਜਾ ਕੋਈ ਵੱਡੀ ਗੈਦਰਿੰਗ ਦਾ ਅਜੇ ਵੀ ਮੁਕਾਮ ਨਹੀਂ ਹੈ ਕੋਵਿਡ ਦਾ ਵੀ ਪ੍ਰਭਾਵ ਚੱਲ ਰਿਹਾ ਹੈ ਔਰ ਉਹਨਾਂ ਦੀਆਂ ਆਪਣੀਆਂ ਰੈਸਟ੍ਰਿਕਸ਼ਨਸ ਵੀ ਨੇ ਪਰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਦੇਖੋ ਅੰਗਰੇਜ਼ੀ ਦੇ ਦੋ ਲਫ਼ਜ਼ ਨੇ ਇੱਕ ਸਿੰਪੈਥੀ ਹੈ ਇੱਕ ਐਮਪੈਥੀ ਹੈ ਬਿਲਕੁਲ ਸਿੰਪੈਥੀ ਤੁਹਾਡੇ ਨਾਲ ਕੋਈ ਵੀ ਕਰਦਾ ਹੈ ਕਿਸੇ ਨੂੰ ਵੀ ਲੱਗਦਾ ਜੀ ਤੁਹਾਡੇ ਨਾਲ ਧੱਕਾ ਹੋਇਆ ਘੱਲੂਕਾਰਾ ਹੋਇਆ ਭਾਰਤੀ ਸਟੇਟ ਸਿੱਖਾਂ ਦੇ ਖਿਲਾਫ ਅਨਐਲਾਨੀਆ ਟੋਟਲ ਵਾਰ ਦੇ ਉੱਤੇ ਕੰਮ ਕਰ ਰਹੀ ਹੈ ਹਰ ਪਾਸਿਓਂ ਤੁਹਾਡਾ ਜੈਨੋਸਾਈਡ ਹੋ ਰਿਹਾ ਇਹ ਆਮ ਲੋਕ ਅਮਰੀਕਾ ਹੋਏ ਦੁਨੀਆ ਹੋਏ ਜਿੱਥੇ ਵੀ ਇਨਸਾਫ ਪਸੰਦ ਲੋਕ ਨੇ ਉਹ ਕਿਸੇ ਵੀ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦੇ ਨੇ ਇਹ ਸਿੰਪੈਥੀ ਹੈ ਐਮਪੈਥੀ ਹੈ ਵੀ ਜਿਹੜਾ ਖੁਦ ਉਸ ਸਾਰੇ ਚੋਂ ਗੁਜ਼ਰ ਰਿਹਾ ਹੈ ਉਹਨੇ ਉਹ ਸਾਰੀ ਪੀੜ ਆਪਣੇ ਪਿੰਡੇ ਤੇ ਆਪਣੀ ਜ਼ਿਹਨ ਤੇ ਹੰਡਾਈ ਹੈ ਉਹਨਾਂ ਦੀਆਂ ਉਹ ਕੌਮਾਂ ਵੀ ਜੈਨੋਸਾਈਡ ਜਾਂ ਉਸ ਸਫਰਿੰਗ ਚੋਂ ਗੁਜ਼ਰ ਰਹੀਆਂ ਨੇ ਜਿਹਦੇ ਚੋਂ ਸਿੱਖ ਗੁਜ਼ਰੇ ਔਰ ਅੱਜ ਗੁਜ਼ਰ ਰਹੇ ਨੇ ਉਹ ਤੁਹਾਡੇ ਨਾਲ ਐਮਪੈਥਾਈਜ਼ ਕਰਦੇ ਨੇ ਔਰ ਜਦੋਂ ਤੁਹਾਡੇ ਨਾਲ ਉਹ ਆਵਾਜ਼ਾਂ ਵੀ ਰਲਦੀਆਂ ਨੇ ਔਰ ਵਿਦਨ ਕਾਂਗਰਸ ਵੀ ਤੁਹਾਨੂੰ ਸਪੋਰਟ ਹਾਸਲ ਹੁੰਦੀ ਹੈ ਤੇ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਹਾਂ ਕਿ ਜਿੱਥੇ ਅਸੀਂ ਬਤੌਰੇ ਸਿੱਖ ਇਨਸਾਨੀ ਫਰਜ਼ ਵੀ ਨਿਭਾ ਰਹੇ ਹੁੰਦੇ ਆ ਕਿ ਭਾਈ ਅਸੀਂ ਦੂਸਰਿਆਂ ਦੇ ਵੀ ਆਵਾਜ਼ ਚੁੱਕਰ ਬੇਸ਼ੱਕ ਜਿਵੇਂ ਮੈਂ ਕਿਹਾ ਕਿ ਭਾਈ ਸਾਡਾ ਆਪਣਾ ਅੱਜ ਕੋਈ ਮੁਲਕ ਨਹੀਂ ਹੈ ਦੁਨੀਆ 'ਚ ਪਰ ਇਹਦੇ ਬਾਵਜੂਦ ਦੁਨੀਆ 'ਚ ਜਦੋਂ ਵੀ ਕਿਤੇ ਕਿਸੇ ਨਾਲ ਧੱਕਾ ਹੁੰਦਾ ਹੈ ਸਿੱਖ ਹਿਰਦੇ ਨੂੰ ਤਕਲੀਫ ਹੁੰਦੀ ਹੈ ਸਿੱਖ ਦਿਲ ਨੂੰ ਦੇ ਵਿੱਚ ਤੜਫਨ ਹੁੰਦੀ ਹੈ ਕਿ ਅਸੀਂ ਕੁਛ ਕਰ ਸਕੀਏ ਔਰ ਇਹ ਅਸੀਂ ਕੋਵਿਡ-19 ਦੇ ਚੱਲਦਿਆਂ ਵੀ ਦੇਖਿਆ ਉਸ ਤੋਂ ਪਹਿਲਾਂ ਕਿਤੇ ਸੁਨਾਮੀ ਆਈ ਕਿਤੇ ਕੋਈ ਅਰਥਕੁਏਕ ਆਇਆ ਜਿਵੇਂ ਪਾਕਿਸਤਾਨ 'ਚ ਸੀ ਉਧਰਲੇ ਕਸ਼ਮੀਰ 'ਚ ਸੀ ਕਿਵੇਂ ਜਿਹੜੇ ਸਿੱਖ ਅੱਗੇ ਹੋ ਕੇ ਉਹਨਾਂ ਨੇ ਸਰਵ ਕੀਤਾ ਇਹੀ ਪਾਰਟ ਅੱਜ ਯੂਕਰੇਨ ਪੋਲੈਂਡ ਬਾਰਡਰ ਦੇ ਉੱਤੇ ਹੈ ਜਿੱਥੇ ਯੂਨਾਈਟਿਡ ਸਿੱਖਸ ਵੱਲੋਂ ਪਰਮਾਨੈਂਟ ਜਿਹੜਾ ਆਪਣਾ ਸਰਵਿਸ ਸੈਂਟਰ ਐਸਟੈਬਲਿਸ਼ ਕੀਤਾ ਹੋਇਆ ਹੈ ਜਿਸ ਦੀ ਸ਼ਲਾਘਾ ਤਾਰੀਫ ਸਾਰੇ ਪਾਸਿਓਂ ਹੋ ਰਹੀ ਹੈ ਸੋ ਇਸ ਘੱਲੂਕਾਰੇ ਹਫਤੇ ਨੂੰ ਹੀ ਸਮਰਪਿਤ ਜਿਹੜਾ ਸਮਾਗਮ ਅੱਜ ਹੋਇਆ ਜਿਸ ਨੂੰ ਅਮਰੀਕਨ ਸਿੱਖ ਕਾਕਸ ਕਮੇਟੀ ਨੇ ਆਰਗੇਨਾਈਜ਼ ਕੀਤਾ ਔਰ ਉਸ ਦੇ ਵਿੱਚ ਜਿੰਨੀ ਕੁ ਡਿਟੇਲਸ ਔਰ ਸਾਡੇ ਵਿਊਅਰ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ ਕਿ ਇਸ ਦੇ ਵਿੱਚ ਦੋ ਪਾਵਰਫੁਲ ਕਾਂਗਰਸਮੈਨ ਇੱਕ ਜ਼ਾਹਰ ਹੈ ਮਿਸਟਰ ਵੈਲਾਡੀਓ ਡੇਵਿਡ ਵੈਲਾਡੀਓ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਜਿਹੜੇ ਕੋ-ਚੇਅਰ ਨੇ ਸਿੱਖ ਕਾਕਸ ਦੇ ਉਹਨਾਂ ਦੀ ਸ਼ਮੂਲੀਅਤ ਔਰ ਦੂਸਰੇ ਕਾਂਗਰਸ ਵੂਮਨ ਮੇਰੀ ਸਕੈਲਨ ਇਹ ਪੈਨਸਿਲਵੇਨੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਪਰ ਜਿਵੇਂ ਸਾਨੂੰ ਦੱਸਿਆ ਗਿਆ ਕਿ ਇਹ ਕਾਂਗਰਸ ਵੂਮਨ ਮੈਰੀ ਬਹੁਤ ਪਾਵਰਫੁਲ ਕਾਂਗਰਸ ਵੂਮਨ ਹੈ
ਬਹੁਤ ਕਲੋਜ਼ ਪ੍ਰੈਜ਼ੀਡੈਂਟ ਬਾਈਡਨ ਦੇ ਔਰ ਜਿਹੜੀ ਡਿਸੀਜਨ ਮੇਕਿੰਗ ਹੈ ਉਸ ਨੂੰ ਪ੍ਰਭਾਵਿਤ। ਸੋ ਇਹ ਦੋਨੋਂ ਹੀ ਬਾਹਰ ਆਏ, ਉਹਨਾਂ ਨੇ ਆ ਕੇ ਐਡਰੈਸ ਵੀ ਕੀਤਾ ਔਰ ਸਾਡੇ TV 84 ਦੀ ਟੀਮ ਨੇ ਵੀ ਉਸ ਨੂੰ ਇਵੈਂਟ ਨੂੰ ਕਵਰ ਕੀਤਾ ਹੈ। ਅਸੀਂ ਉਹਨਾਂ ਦੀਆਂ ਸਾਊਂਡ ਬਾਈਟਸ ਵੀ ਦਿਖਾਵਾਂਗੇ ਆਉਣ ਵਾਲੇ ਪੀਰੀਅਡ ਤੇ ਅੱਜ ਹੀ ਇਹ ਹੋਇਆ ਔਰ ਸਾਡੇ ਕੋਲ ਪਿਕਚਰਸ ਪਹੁੰਚੀਆਂ ਨੇ। ਔਰ ਇਸ ਦੇ ਵਿੱਚ ਇਹਨਾਂ ਤੋਂ ਇਲਾਵਾ ਜਿਹੜੀ ਪ੍ਰੈਜ਼ੈਂਸ ਪੀਟ ਮੇਹਨ ਜਾਂ ਪੈਟ ਮੇਹਨ ਉਹਨਾਂ ਨੂੰ ਕਹਿੰਦੇ ਨੇ, ਇਹ ਕਾਂਗਰਸਮੈਨ ਜਿਹੜੇ ਨੇ ਰਿਪਬਲਿਕਨ ਪਾਰਟੀ ਵੱਲੋਂ ਪੈਨਸਿਲਵੇਨੀਆ ਤੋਂ ਸੀ, ਐਕਸ ਕਾਂਗਰਸਮੈਨ ਨੇ, ਲੇਕਿਨ ਇਸ ਕਿਸਮ ਦੀਆਂ ਕਾਕਸਿਸ ਦੇ ਵਿੱਚ ਮੋਸਟ ਇਫੈਕਟਿਵ ਰੋਲ ਵੀ ਉਹਨਾਂ ਦਾ ਹੀ ਹੁੰਦਾ ਜਿਹੜੇ ਸਿਸਟਮ ਨੂੰ ਸਮਝਦੇ ਹੁੰਦੇ ਨੇ। ਸੋ ਇਸ ਫੰਕਸ਼ਨ ਨੂੰ ਇਨ ਪਲੇਸ ਕਰਨ ਦੇ ਵਿੱਚ ਉਹਨਾਂ ਨੇ ਰੋਲ ਅਦਾ ਕੀਤਾ ਔਰ ਇਸ ਦੇ ਵਿੱਚ ਪਾਰਟਿਸਿਪੇਸ਼ਨ ਦੇ ਲਈ ਡਾਕਟਰ ਇਕਦਾਰ ਕਰਾਮਤ ਚੀਮਾ ਖਾਸ ਤੌਰ ਦੇ ਉੱਤੇ ਉਹਨਾਂ ਨੇ ਸ਼ਮੂਲੀਅਤ ਕੀਤੀ। ਉਸ ਤੋਂ ਪਹਿਲਾਂ ਜਿਵੇਂ ਅਸੀਂ ਦੱਸਿਆ ਸੀ ਕਿ 4 ਜੂਨ ਦੇ ਔਰ ਉਹਨਾਂ ਦੀ ਜਿਹੜੀ ਸਪੀਚ 4 ਜੂਨ ਦੀ ਸੀ ਉਸ ਫਰੀडम ਮਾਰਚ ਦੇ ਉੱਤੇ, ਉਹ ਆਲਮੋਸਟ ਵਾਇਰਲ ਵਾਂਗ ਹੈ TV 84 ਤੇ, ਸੈਂਕੜਿਆਂ ਉਹਦੇ ਤੇ ਕਮੈਂਟ ਨੇ ਔਰ ਖੁੱਲ੍ਹ ਕੇ ਉਹ ਪੰਥ ਦੇ ਘਰ ਦੀ ਐਡਵੋਕੇਸੀ ਕਰਦੇ ਨੇ। ਸੋ ਉਹਨਾਂ ਨੇ ਵੀ ਇਸ ਮੌਕੇ ਦੇ ਉੱਤੇ ਸ਼ਮੂਲੀਅਤ ਕੀਤੀ ਔਰ ਹਰਦਿਆਲ ਸਿੰਘ ਜਿਹੜੇ ਯੂਨਾਈਟਿਡ ਸਿੱਖ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ ਕਿ ਵੀ ਕਿਵੇਂ ਇਹ ਹਿਊਮੈਨੀਟੇਰੀਅਨ ਅਪਰੋਚ ਲੈ ਕੇ ਹਿਊਮਨ ਡਿਵੈਲਪਮੈਂਟ ਆਰਗੇਨਾਈਜੇਸ਼ਨ ਹੈ ਔਰ ਉਹਨਾਂ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਇਸ ਮੌਕੇ। ਔਰ ਜਿਹੜੀ ਮੈਂ ਗੱਲ ਕਹੀ ਕਿ ਐਮਪੈਥੀ ਦੀ 2 ਕੌਮਾਂ ਜਿਹੜੀਆਂ ਖਾਸ ਤੌਰ ਤੇ ਜਦੋਂ ਅਸੀਂ ਰੋਹਿੰਗਿਆਂ ਦੀ ਗੱਲ ਕਰਦੇ ਹਾਂ ਕਿ ਰੋਹਿੰਗਿਆਂ ਦੀ ਸਟਰਗਲ ਜਿਹੜੀ ਮਿਆਂਮਾਰ ਦੇ ਵਿੱਚ ਜਿਸ ਨੂੰ ਯੂਨਾਈਟਿਡ ਨੇਸ਼ਨਸ ਨੇ ਐਜ਼ ਏ ਜੈਨੋਸਾਈਡ ਰੈਕਗਨਾਈਜ਼ ਕੀਤਾ ਕਿ ਕਿਵੇਂ ਮਿਆਂਮਾਰ ਦਾ ਫੌਜੀ ਜੁੰਟਾ, ਹਾਲਾਂਕਿ ਮੈਨੂੰ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਮਜ਼ਹਬ ਦੀ ਸਪਿਰਿਟ ਕਿੱਥੇ ਚਲੀ ਗਈ। ਸ਼੍ਰੀਲੰਕਾ ਵੀ ਬੌਧੀ ਮੁਲਕ ਹੈ, ਸ਼੍ਰੀਲੰਕਾ 'ਚ ਵੀ ਮੁਸਲਮਾਨਾਂ ਦੇ ਨਾਲ ਕੀ ਹੋਇਆ ਜਾਂ ਈਵਨ ਉਹਨਾਂ ਨੇ ਤਾਮਿਲ ਹਿੰਦੂਆਂ ਦੇ ਨਾਲ ਵੀ ਕੀ ਕੀਤਾ। ਦੂਜੇ ਪਾਸੇ ਜਿਹੜਾ ਮਿਆਂਮਾਰ ਜਿਹਨੂੰ ਕਦੇ ਬਰਮਾ ਕਿਹਾ ਜਾਂਦਾ ਸੀ, ਬੁੱਧਿਸਟ ਮੈਜੋਰਿਟੀ ਹੈ ਔਰ ਉਹ ਰੋਹਿੰਗਿਆ ਮੁਸਲਮਾਨਾਂ ਨਾਲ ਕੀ ਕਰ ਰਹੇ ਨੇ। ਹੁਣ ਇਹ ਦੋਵੇਂ ਮੈਂ ਮੁਲਕਾਂ ਦਾ ਜ਼ਿਕਰ ਇਸ ਲਈ ਕੀਤਾ ਕਿਉਂਕਿ ਬੁੱਧ ਧਰਮ ਜਿਨ੍ਹਾਂ ਦਾ ਉਹ ਪਹਿਲਾ ਸਲੋਗਨ ਤਾਂ ਇਹੀ ਹੁੰਦਾ ਹੈ ਕਿ ਬੁੱਧਮ ਸ਼ਰਣਮ ਗੱਛਾਮੀ, ਕਿ ਮੈਂ ਬੁੱਧ ਦੀ ਸ਼ਰਨ 'ਚ ਜਾ ਰਿਹਾ। ਤੇ ਜਿਸ ਬੁੱਧ ਦੀ ਸ਼ਰਨ 'ਚ ਤੁਸੀਂ ਜਾ ਰਹੇ ਹੋ ਉਸ ਬੁੱਧ ਦਾ ਮੈਸੇਜ ਹੈ ਅਹਿੰਸਾ ਪਰਮੋ ਧਰਮ, ਬਿਲਕੁਲ ਕੰਪੈਸ਼ਨ ਜਾਨਵਰਾਂ ਲਈ ਵੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੁੱਧ ਇਨਸਾਨੀ ਤਾਰੀਖ ਦੀ ਬਹੁਤ ਵੱਡੀ ਸ਼ਖਸੀਅਤ ਹੋਈ ਹੈ ਜਿਹਦੇ ਬਾਰੇ ਅਲਾਮਾ ਇਕਬਾਲ ਨੇ ਕਿਹਾ ਕਿ ਭਾਈ ਆਸ਼ਕਾਰ ਉਸਨੇ किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिश रहमत हुई लेकिन जिमी काबिल न थी। हुण शमाए हक दी गल करन वाला, कंपैशन दी गल करन वाला बुद्ध ते उस बुद्ध नूं मनन वाले ਮਿਆਂਮਾਰ ਦਾ ਫੌਜੀ ਜੰਟਾ ਜੋ ਜ਼ੁਲਮ ਉਹਨਾਂ ਨੇ ਰੋਹਿੰਗਿਆਂ ਤੇ ਕੀਤੇ ਨੇ। ਅੱਜ ਵੱਡੀ ਗਿਣਤੀ 'ਚ ਰੋਹਿੰਗੀਏ ਇੱਕ ਜਿਹੜਾ ਰਿਫਿਊਜੀਆਂ ਵਾਂਗ ਜਿਹੜੇ ਬੰਗਲਾਦੇਸ਼ 'ਚ ਰਹਿ ਰਹੇ ਨੇ, ਭਾਰਤ ਨੇ ਤਾਂ ਉਹਨਾਂ ਨੂੰ ਅੱਗੋਂ ਦੁਰਕਾਰ ਕੇ ਉਹਨਾਂ ਦੇ ਉੱਤੇ ਦਹਿਸ਼ਤਗਰਦ ਦਾ ਲੇਬਲ ਲਾ ਦਿੱਤਾ ਹੈ। ਦੁਨੀਆ ਭਰ 'ਚ ਜਿਹੜਾ ਹੈ ਉਹਨਾਂ ਦੇ ਲਈ ਹਮਦਰਦੀ ਹੈ ਔਰ ਇਸ ਜਿਹੜੀ ਇਹ ਸੋਲੀਡੈਰਿਟੀ ਪ੍ਰੇਅਰ ਸੀ ਇਹ ਦੱਸਣ ਲਈ ਕਿ ਭਾਈ ਅਸੀਂ ਦੁਨੀਆ ਦੇ ਵਿੱਚ ਜਿਹੜੇ ਇਹਨਾਂ ਜ਼ਾਬਰ ਹਕੂਮਤਾਂ ਦੇ ਹੱਥਾਂ 'ਚ ਸਫ਼ਰ ਕਰ ਰਹੇ ਹਾਂ, ਅਸੀਂ ਯਕਜ਼ੈਦੀ ਦਾ ਇਜ਼ਹਾਰ ਕਰਦੇ ਹਾਂ, ਇੱਕ ਮੁਠਤਾ ਦਾ ਇਜ਼ਹਾਰ ਕਰਦੇ ਹਾਂ। ਸੋ ਰੋਹਿੰਗਿਆ ਮੁਸਲਮਾਨਾਂ ਦੀ ਨੁਮਾਇੰਦਾ ਬੀਬੀ ਸ਼ਰੀਫਾ ਹੁਸੈਨ ਜਿਹੜੀ ਹੈ ਉਹਨਾਂ ਨੇ ਵੀ ਇਸ ਨੂੰ ਐਡਰੈਸ ਕੀਤਾ, ਉਸ ਪ੍ਰੇਅਰ 'ਚ ਸ਼ਾਮਲ ਹੋਏ। ਔਰ ਇਸੇ ਤਰ੍ਹਾਂ ਯੂਕਰੇਨ, ਬੇਸ਼ੱਕ ਸਾਡਾ ਇੱਕ ਤਬਕਾ ਸਾਡੇ ਵਿਊਅਰਸ ਦਾ ਇੱਕ ਡਿਫਰੈਂਟ ਓਪੀਨੀਅਨ ਰੱਖਦਾ ਹੈ, ਪਰ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਰਸ਼ੀਆ ਕੀ ਹੈ ਜਾਂ ਇਹਦੀ ਵੈਸਟ ਦੀ ਜਾਂ ਨੈਟੋ ਦੀ ਜਾਂ ਅਮਰੀਕਾ ਦੀ ਕੀ ਫੇਲਿਅਰ ਕੀ, ਅਸੀਂ ਇਸ ਗੱਲ 'ਚ ਨਹੀਂ ਜਾਣਦੇ। ਅਸੀਂ ਉਸ ਇਨਸਾਨੀ ਸਫਰਿੰਗ ਦੀ ਗੱਲ ਕਰ ਰਹੇ ਹਾਂ ਕਿ ਕਿਵੇਂ 11 ਮਿਲੀਅਨ ਯੂਕਰੇਨੀਅਨ ਜਿਹੜੇ ਨੇ ਉਹ ਬੇਘਰ ਹੋਏ ਨੇ, ਆਲਮੋਸਟ 5-6 ਮਿਲੀਅਨ ਵਿਦਨ ਇੰਟਰਨਲੀ ਡਿਸਪਲੇਸ ਹੋਏ ਔਰ ਆਲਮੋਸਟ 4-5 ਮਿਲੀਅਨ ਜਿਹੜੇ ਨੇ ਉਹ ਬਾਹਰ ਮੁਲਕਾਂ ਦੇ ਵਿੱਚ ਜਿਹੜੇ ਨੇ ਉਹ ਸ਼ਰਨਾਰਥੀਆਂ ਵਾਂਗ। ਔਰ ਉਹਨਾਂ ਦੀ ਦੂਸਰੀ ਵੱਡੀ ਟ੍ਰੈਜਡੀ ਇਹ ਹੈ, ਹੋਰ ਤਾਂ ਬਹੁਤ ਸਾਰੀਆਂ ਥਾਵਾਂ ਤੋਂ ਜਦੋਂ ਰਿਫਿਊਜੀ ਨੇ ਉਹ ਟੱਬਰਾਂ ਦੇ ਨਾਲ ਟੱਬਰਾਂ ਦੇ ਟੱਬਰ ਨਿਕਲਦੇ ਨੇ, ਉਹਨਾਂ ਦੇ ਮਰਦਾਂ ਨੇ ਪਿੱਛੇ ਰਹਿਣ ਦਾ ਫੈਸਲਾ ਕੀਤਾ ਕਿ ਵੀ ਅਸੀਂ ਡਿਫੈਂਡ ਕਰਨਾ ਹੈ ਆਪਣੀ ਧਰਤੀ ਨੂੰ। ਔਰ ਉਹ ਜਿਹੜੇ ਉਹਨਾਂ ਦਾ ਵੱਡਾ ਤਬਕਾ ਰਿਫਿਊਜੀ ਹੈ ਉਹ ਬੀਬੀਆਂ ਤੇ ਬੱਚੇ ਤੇ ਬਜ਼ੁਰਗ ਨੇ ਔਰ ਉਹਨਾਂ ਦੀ ਆਵਾਜ਼ ਬੇਸ਼ੱਕ ਉਹਨਾਂ ਨੂੰ ਅਮਰੀਕਾ ਨੇ $40 ਬਿਲੀਅਨ ਔਰ
ਉਹਨਾਂ ਨੇ G8 ਦੇਸ਼ਾਂ ਨੇ ਔਰ ਦੂਜੇ 8 ਬਿਲੀਅਨ ਦੂਜੇ ਤੀਜੇ, ਪਰ ਇਹਦੇ ਬਾਵਜੂਦ ਅੱਜ ਹਾਲਾਤ ਜਿਹੜੇ ਨੇ ਉੱਥੇ ਉਹਨਾਂ ਦਾ ਈਸਟ ਦਾ ਜਿਹੜੀਆਂ ਪੋਰਟਸ ਨੇ ਉਹਨਾਂ ਨੂੰ ਵੀ ਰਸ਼ੀਆ ਨੇ ਬਲੌਕ ਕੀਤਾ ਹੋਇਆ ਔਰ ਤਾਂ ਉਹਨਾਂ ਦੀ ਬਹੁਤ ਵੱਡਾ ਜਿਹੜਾ ਉਹਨਾਂ ਦੀ ਇਕਨੋਮੀ ਹੈ ਉਹ ਵੀਟ ਔਰ ਰਾਈਸ ਔਰ ਉਹਦੀ ਐਕਸਪੋਰਟ ਨਾਲ ਹੈ, ਪਰ ਉਹਨੂੰ ਬਲੌਕ ਕੀਤਾ ਹੋਇਆ, ਉਹ ਆਪਣਾ ਸਟੱਫ ਵੀ ਬਾਹਰ ਨਹੀਂ ਭੇਜ ਸਕਦੇ ਔਰ ਬਰਾਬਰ ਲੜਾਈ ਵੀ ਕਿਸੇ ਨਾ ਕਿਸੇ ਪਾਸੇ ਚੱਲਦੀ ਰਹਿੰਦੀ ਹੈ ਜਿਹਦੇ 'ਚ ਉਹਨਾਂ ਦਾ ਵੱਡਾ ਜਾਨੀ ਨੁਕਸਾਨ ਵੀ ਭਾਵੇਂ ਦੋਵੇਂ ਪਾਸੇ ਹੋ ਰਿਹਾ, ਪਰ ਅਲਟੀਮੇਟਲੀ ਯੂਕਰੇਨ ਵਿਕਟਮ ਹੈ ਔਰ ਯੂਕਰੇਨੀਅਨ ਸਾਈਡ ਤੋਂ ਵੀ ਜਿਹੜੀ ਬੀਬੀ ਆਇਰੀਨ ਉਹਨਾਂ ਨੇ ਇਸ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਔਰ ਜਿਵੇਂ ਮੈਂ ਸਮਝਦਾ ਵੀ ਇਹ ਸਾਰੇ ਨੂੰ ਆਰਗੇਨਾਈਜ਼ ਕਰਨ 'ਚ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇਸੇ ਤਰ੍ਹਾਂ ਅਮਰੀਕਨ ਸਿੱਖ ਕਾਕਸ ਕਮੇਟੀ ਨਾਲ ਵੀ ਜਿਹੜਾ ਹੈ ਉਹਨਾਂ ਦਾ ਰਾਦਰ ਕਾਫੀ ਐਕਟਿਵ ਰੋਲ ਹੈ। ਇਸੇ ਤਰ੍ਹਾਂ ਇਸ ਫੰਕਸ਼ਨ ਦੇ ਵਿੱਚ ਯਾਦਵਿੰਦਰ ਸਿੰਘ ਜਿਹੜੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰੈਜ਼ੀਡੈਂਟ ਵੀ ਨੇ ਔਰ ਸਿੱਖ ਚੈਂਬਰ ਆਫ ਕਮਰਸ ਸ਼ਾਇਦ ਉਹਨਾਂ ਨੇ ਜਥੇਬੰਦੀ ਬਣਾਈ ਹੋਈ ਹੈ ਔਰ ਇਸੇ ਤਰ੍ਹਾਂ ਵੀਰ ਹਰਜਿੰਦਰ ਸਿੰਘ ਜਿਹੜੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਜਿਹਦੀ ਕਮਾਂਡ 'ਚ 70 ਤੋਂ ਜ਼ਿਆਦਾ ਗੁਰਦੁਆਰਾ ਸਾਹਿਬਾਨ ਔਰ ਜਥੇਬੰਦੀਆਂ ਨੇ, ਉਹਨਾਂ ਦਾ ਵੀ ਇਹਦੇ 'ਚ ਪਾਰਟਿਸਿਪੇਸ਼ਨ ਸੀ, ਕੁਝ ਲੋਕਲ ਪਾਰਟਿਸਿਪੇਸ਼ਨ ਵੀ ਸੀ ਔਰ ਜਿਵੇਂ ਮੈਂ ਕਿਹਾ ਕਿ ਇਹ ਕੋਈ ਵੱਡਾ ਸਮਾਗਮ ਪਬਲਿਕਲੀ ਕਰਨ ਦਾ ਨਹੀਂ ਸੀ, ਇਹ ਇੱਕ ਸਿੰਬੋਲਿਕ ਸੀ, ਘੱਲੂਘਾਰੇ ਨਾਲ ਸੰਬੰਧਿਤ ਵੀ ਔਰ ਇਸ ਦਾ ਥੀਮ ਵੀ ਜਿਹੜਾ ਐਜ਼ ਏ ਵਿਕਟਮਸ ਆਫ ਵਾਇਲੈਂਸ ਉਹਨਾਂ ਦੀ ਸੋਲੀਡੈਰਿਟੀ, ਕਿਉਂਕਿ ਰੋਹਿੰਗਿਆ ਵੀ ਵਿਕਟਮ ਨੇ, ਯੂਕਰੇਨੀਅਨ ਵੀ ਨੇ ਔਰ ਜ਼ਾਹਰ ਹੈ ਕਿ ਉੱਥੇ ਜਿਹੜੀ ਸੋਲੀਡੈਰਿਟੀ ਦਿਖਾਈ ਗਈ ਦੁਨੀਆ ਭਰ ਦੇ ਵਿੱਚ ਜਿਹੜੇ ਜ਼ਾਬਰ ਹਕੂਮਤਾਂ ਦੇ ਥੱਲੇ ਪਿਸ ਰਹੇ ਨੇ ਉਹਨਾਂ ਦੀ ਚੱਕੀ ਦੇ ਵਿੱਚ ਉਹਨਾਂ ਦੀ ਨਾਲ ਸੋਲੀਡੈਰਿਟੀ। ਸੋ ਅਸੀਂ ਅਮਰੀਕਨ ਸਿੱਖ ਕਾਕਸ ਕਮੇਟੀ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹ ਆਪਣੇ ਕੰਮਾਂ ਰਾਹੀਂ ਦੱਸ ਰਹੇ ਨੇ ਕਿ ਉਹਨਾਂ ਦੀ ਕਾਰਗੁਜ਼ਾਰੀ ਕੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue Long Island City ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।